ਜਿਹੜੀ ਕੌਮ ਜਿਸ ਨੇ ਪਿਛਲੇ 38 ਸਾਲਾਂ 'ਚ 1.5 ਲੱਖ ਤੋਂ ਜ਼ਿਆਦਾ ਆਪਣੇ ਨੌਜਵਾਨ ਘੱਲੂਘਾਰਿਆਂ ਦੀ ਭੇਟ ਕੀਤੇ ਹੋਣ, ਚੜ੍ਹਦੀ ਜਵਾਨੀ ਵਾਲੇ ਅੱਜ ਬੁਢਾਪੇ ਦੇ ਵਿੱਚ ਬਿਮਾਰੀਆਂ ਨਾਲ ਗ੍ਰਸਤ 25-25 ਸਾਲ ਕੱਟਣ ਦੇ ਬਾਵਜੂਦ ਜੇਲ੍ਹਾਂ ਦੇ ਵਿੱਚ ਤਾੜੇ ਹੋਏ ਨੇ, ਉਹਨਾਂ ਦੇ ਲਈ ਕੋਈ ਰਸਤਾ ਬਾਕੀ ਨਹੀਂ ਬਚਿਆ। ਇੱਥੋਂ ਤੱਕ ਕਿ ਸਿੱਖੀ ਦੇ ਘਰ ਪੰਜਾਬ ਵਿੱਚ ਹੀ ਸਿੱਖ ਕੌਮ ਬੜੀ ਤੇਜ਼ੀ ਨਾਲ ਮਾਈਨੋਰਟੀ ਬਣਨ ਵੱਲ ਵੱਧ ਰਹੀ ਹੈ। ਬੇਅਦਬੀਆਂ ਦਾ ਮਾਮਲਾ, ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ, ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਥਕ ਮਸਲਿਆਂ ਪ੍ਰਤੀ ਚੱਲ ਰਹੇ ਵੱਖੋ ਵੱਖਰੇ ਸੰਘਰਸ਼ ਬੰਦ ਕਰਕੇ ਇੱਕ ਪਲੇਟਫਾਰਮ ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਇਕੱਤਰ ਹੋ ਕੇ ਧਰਮ ਯੁੱਧ ਮੋਰਚੇ ਦੀ ਤਰਜ਼ ਤੇ ਸੰਘਰਸ਼ ਵਿੱਢਣ ਦੀ ਅਪੀਲ ਕੀਤੀ। ਦੀਵਾਲੀ ਮੈਂ ਕੀ ਮਨਾਵਾਂ, ਦੀਵੇ ਮੈਂ ਕਿੱਥੇ ਬਾਲਾਂ, ਖੁਸ਼ੀਆਂ ਤੋਂ ਖਾਲੀ ਵਿਹੜੇ ਨੂੰ ਕਿਸ ਸ਼ੈ ਨਾਲ ਸਜਾਵਾਂ। ਉਜੜੇ ਹਾਂ ਮੁੜ ਮੁੜ ਯਾਰੋ, ਪਰ ਘਰ ਵਸਾ ਸਕੇ ਨਾ, ਲਹੂ ਦੇ ਦੀਵੇ ਬਾਲੇ ਬਨੇਰਿਆਂ ਤੇ ਆਪਣੇ, ਫਿਰ ਵੀ ਹਨੇਰਾ ਛਾਇਆ ਸਾਡੇ ਘਰ ਵੱਲ ਜਾਂਦੇ ਰਾਹਾਂ, ਦੀਵਾਲੀ ਮੈਂ ਕੀ ਮਨਾਵਾਂ। ਕੱਟੇ ਪਰਾਂ ਦੇ ਨਾਲ ਕਿੰਜ ਉੱਡਾਂ ਮੈਂ ਵਿੱਚ ਹਵਾਵਾਂ, ਪਰਾਂ ਚ ਤਾਣ ਆਣ ਦੇ ਸਮਾਂ ਚੰਦਰਾ ਬੀਤ ਜਾਣ ਦੇ, ਇੱਕ ਦਿਨ ਤੋੜ ਕੇ ਪਿੰਜਰਾ ਉੱਡਾਂਗੇ ਵਿੱਚ ਫਜ਼ਾਵਾਂ, ਦੀਵਾਲੀ ਮੈਂ ਕੀ ਮਨਾਵਾਂ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ 75 ਵਰ੍ਹੇ ਸਿੱਖ ਕੌਮ ਦੇ ਬ੍ਰਾਹਮਣਵਾਦੀ ਗੁਲਾਮੀ ਵਿੱਚ ਲੰਘੇ ਹਨ। ਜੂਨ 1984 ਤੋਂ ਬਾਅਦ ਭਾਰਤੀ ਹਾਕਮਾਂ ਨੇ ਘੱਲੂਘਾਰਿਆਂ ਦੀ ਝੜੀ ਲਾਈ ਹੋਈ ਹੈ। ਜਦੋਂ ਸਿੱਖ ਕੌਮ ਆਪਣੀ ਆਜ਼ਾਦੀ ਲਈ ਲਹੂ ਦੇ ਦੀਵੇ ਬਾਲ ਰਹੀ ਹੋਵੇ, ਉਦੋਂ ਤਿਉਹਾਰਾਂ ਦੀ ਫੋਕੀ ਸ਼ਾਨੋ ਸ਼ੌਕਤ ਕਿਵੇਂ ਮਨ ਨੂੰ ਚੰਗੀ ਲੱਗਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਲਹੂ ਦਾ ਦੀਵਾ ਜਦੋਂ ਅਸੀਂ ਇਹ ਲਫ਼ਜ਼ ਕਹਿੰਦੇ ਹਾਂ ਤਾਂ ਜ਼ਾਹਰ ਹੈ ਕਿ ਦੀਵੇ ਦੇ ਵਿੱਚ ਤਾਂ ਤੇਲ ਪੈਂਦਾ ਹੈ। ਘਿਓ ਦੇ ਵੀ ਦੀਵੇ ਹੁੰਦੇ ਨੇ। ਜਦੋਂ ਖੁਸ਼ੀ ਦੇ ਮੌਕੇ ਅਕਸਰ ਪੰਜਾਬੀ ਦਾ ਤਾਂ ਫਰੇਜ਼ ਵੀ ਇਹ ਬਣ ਗਿਆ ਜੀ, ਉਹਨਾਂ ਨੇ ਖੁਸ਼ੀ 'ਚ ਘਿਓ ਦੇ ਦੀਵੇ ਬਾਲੇ, ਕਿਉਂਕਿ ਘਿਓ 'ਚ ਖੁਸ਼ਬੂ ਵੀ ਹੁੰਦੀ ਹੈ। ਇਹ ਵੱਖਰੀ ਗੱਲ ਹੈ ਕਿ ਐਨਵਾਇਰਨਮੈਂਟ 'ਚ ਕਿੰਨਾ ਕਾਰਬਨ ਉਹ ਭੇਜਦੇ ਨੇ, ਇਹ ਵੱਖਰੀ ਗੱਲ ਹੈ। ਲੇਕਿਨ ਅਸੀਂ ਜਿੱਥੇ ਪਹਿਲੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਕਿ ਕਿਵੇਂ ਹੌਲੀ ਜਿਹੜੀ ਮੈਜੋਰਿਟੀ ਕਮਿਊਨਿਟੀ ਦਾ ਦਬਦਬਾ ਹੁੰਦਾ ਹੈ ਜਾਂ ਉਹਨਾਂ ਦਾ ਬੋਲਬਾਲਾ ਹੁੰਦਾ ਹੈ, ਉਹਨਾਂ ਦੀ ਤਹਿਜ਼ੀਬ ਹੁੰਦੀ ਹੈ, ਉਹਨਾਂ ਦਾ ਕਲਚਰ ਹੁੰਦਾ ਹੈ, ਉਹ ਹੌਲੀ ਘੱਟ ਗਿਣਤੀਆਂ ਵੀ ਅਡੋਪਟ ਕਰਦੀਆਂ ਨੇ। ਫਿਰ ਉਸੇ ਨੂੰ ਹੀ ਉਹ ਆਪਣੇ ਨਾਲ ਵੀ ਕਿਤੇ ਨਾ ਕਿਤੇ ਜੋੜ ਕੇ ਉਹਦੀ ਜਸਟੀਫਿਕੇਸ਼ਨ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਪਿਛਲੇ ਦਿਨਾਂ 'ਚ ਮੈਂ ਦੇਖ ਰਿਹਾ ਸੀ ਕਿ ਵੀ ਅਲਮੋੜਾ, ਇਹ ਉੱਤਰਾਖੰਡ ਦਾ ਹੁਣ ਹਿੱਸਾ ਹੈ, ਕਿਸੇ ਵੇਲੇ ਯੂਪੀ ਦਾ ਹਿੱਸਾ ਸੀ। ਉਹਨਾਂ ਦਾ ਦੁਸਹਿਰਾ ਜਿਹੜਾ ਅਲਮੋੜਾ ਦਾ, ਉਸ ਨੂੰ ਯੂਨੈਸਕੋ ਨੇ ਆਪਣੇ ਹੈਰੀਟੇਜ ਜਿਹੜੇ ਫੈਸਟੀਵਲ ਨੇ ਉਹਨਾਂ ਦੇ ਵਿੱਚ ਪਾਇਆ ਹੋਇਆ। ਔਰ ਉੱਥੇ ਅੱਡ ਤਰ੍ਹਾਂ ਦੀ ਰਾਮਲੀਲਾ ਕੀਤੀ ਜਾਂਦੀ ਹੈ। ਬਹੁਤ ਸਾਰੀਆਂ ਥਾਵਾਂ 'ਤੇ ਤਾਂ ਰਾਵਣ ਦੇ 10 ਸਿਰਾਂ ਵਾਲਾ ਰਾਵਣ ਔਰ ਇੱਕ ਕੁੰਭਕਰਨ ਤੇ ਮੇਘਨਾਥ, ਉਹਦੇ 2 ਭਰਾ, ਉਹਨਾਂ ਦੇ ਪੁਤਲੇ ਜਿਹੜੇ ਨੇ ਸਾੜੇ ਜਾਂਦੇ ਨੇ। ਲੇਕਿਨ ਇਹ ਜਿਹੜੀ ਅਲਮੋੜਾ ਦੀ ਉਹਨਾਂ ਦੀ ਰਾਮਲੀਲਾ ਹੈ, ਉਸ ਦੇ ਵਿੱਚ ਲਗਭਗ 100 ਦੇ ਕਰੀਬ ਹੋਰ ਪੁਤਲੇ, ਜਿਹਦੇ 'ਚ ਉਹਦੀ ਭੈਣ ਪਤਨੀ ਸਰੂਪਨਖਾ, ਤਾੜਕਾ, ਉਹਦੇ ਕਿੰਨੇ ਰਿਸ਼ਤੇਦਾਰਾਂ ਦੇ ਨਾਂ ਪਤਾ ਨਹੀਂ ਕਿੱਥੋਂ ਕੱਢੇ ਹੋਏ ਨੇ, ਉਹਨਾਂ ਦੇ ਵੀ ਹੁੰਦੇ ਨੇ। ਪਰ ਜਿਹੜੀ ਗੱਲ ਮੈਂ ਉਹਦੇ 'ਚ ਖਾਸ ਤੌਰ 'ਤੇ ਦੇਖੀ, ਉਹਨਾਂ ਨੇ ਦੱਸਿਆ ਜੀ ਕਿ ਫਲਾਂ ਜਿਹੜੇ ਬਾਜ਼ਾਰ ਨੇ ਜਾਂ ਫਲਾਂ ਤੇ ਪੁਤਲਾ ਫਲਾਣੇ ਦਾ ਬਣਦਾ, ਫਲਾਂ ਦੇ ਫਲਾਣੇ ਦਾ ਬਣਦਾ, ਅਤੇ ਉਹਦੇ 'ਚ 60-70% ਜਿਹੜੇ ਈਵਨ ਉਹ ਪੁਤਲੇ ਬਣਾਉਣ ਵਾਲੇ ਵੀ ਨੇ। ਔਰ ਜਿਹੜੇ ਫਿਰ ਉੱਥੇ ਜਦੋਂ ਇਹ ਦੁਸਹਿਰੇ ਦੇ ਮੌਕੇ ਅੱਡ ਸਾਜ਼ਾਂ ਦੇ ਨਾਲ ਜਾਂ ਦੂਜਿਆਂ ਦੇ ਨਾਲ ਉਹ ਆਉਂਦੇ ਨੇ, ਉਹਦੇ 'ਚ ਆ ਕਿ ਜੀ ਮੁਸਲਮਾਨਾਂ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ ਕਿ ਇਸ ਨੂੰ ਉਹਨਾਂ ਨੇ ਇਸ ਲੈਵਲ ਦੇ ਉੱਤੇ ਪਹੁੰਚਾਇਆ ਉਸ ਦੁਸਹਿਰੇ ਨੂੰ ਕਿ ਉਹ ਯੂਨੈਸਕੋ ਦਾ ਜਿਹੜਾ ਉਸ ਲਿਸਟ ਦੇ ਵਿੱਚ ਸ਼ਾਮਲ ਹੋਇਆ। ਔਰ ਉਹ 1934-35 ਦੇ ਵਿੱਚ ਹੀ ਜਿਹੜਾ ਲਾਸਟ ਉਸ ਦੀ ਐਂਟਰੀ ਮਿਲਦੀ। ਸੋ ਮੈਂ ਇਹ ਦੇਖ ਰਿਹਾ ਸੀ ਕਿ ਭਾਈ ਇਹ ਜਦੋਂ ਤੁਸੀਂ ਕਲਚਰ ਦੇ ਵਿੱਚ ਰਹਿੰਦੇ ਔਰ ਇਹੀ ਕਾਰਨ ਹੈ ਕਿ ਜਿਹੜੇ ਗੰਗਾ ਜਮਨੀ ਤਹਿਜ਼ੀਬ ਦੇ ਮੁਸਲਮਾਨ ਵੀ ਨੇ,
ਉਹ ਆਲਮੋਸਟ, ਔਰ ਇਸੇ ਲਈ ਉਹਨਾਂ ਨਾਲ ਹਿੰਦੂਆਂ ਨਾਲ ਕੰਫਰਟੇਬਲ ਵੀ ਮਹਿਸੂਸ ਕਰਦੇ ਨੇ, ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ, ਕਿਉਂਕਿ ਤਹਿਜ਼ੀਬ ਦੇ ਹਵਾਲੇ ਨਾਲ ਆਲਰੇਡੀ ਉਹਨਾਂ ਦੇ ਵਿੱਚ ਉਹ ਪੂਰੇ ਹਿੰਦੂ ਰਸਮੋ ਰਿਵਾਜ ਉਹਨਾਂ ਦੇ ਵਿੱਚ ਬਾੜੇ ਹੋਏ ਨੇ, ਔਰ ਉਹਨਾਂ ਦੇ ਨਾਵਾਂ ਤੋਂ ਤੁਹਾਨੂੰ ਜ਼ਰੂਰ ਲੱਗਦਾ ਕਿ ਵੀ ਉਹ ਮੁਸਲਮਾਨ ਨੇ। ਔਰ ਹੁਣ ਤਾਂ ਬਹੁਤ ਸਾਰੇ ਜਿਹੜੇ ਨੇ ਉਹ ਆਪਣੇ ਨਾਂ ਵੀ ਬਦਲਣ ਲੱਗ ਗਏ ਜਦੋਂ ਹਿੰਦੂਤਵਾ ਵਾਲਿਆਂ ਦਾ ਛਿੱਤਰ ਹੋਰ ਵੀ ਜਿਹੜਾ ਵਰਨਾ ਸ਼ੁਰੂ ਹੋਇਆ, ਔਰ ਹੌਲੀ 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 ਜਿਹੜੇ ਨੇ ਉਹਦੇ 'ਚ ਹੀ ਜਜ਼ਬ ਹੋ ਰਹੇ ਨੇ। ਇਹੀ ਹਾਲ ਅਸੀਂ ਆਪਣੇ ਸਿੱਖਾਂ ਦਾ ਵੀ ਦੇਖਦੇ ਹਾਂ। ਔਰ ਪਹਿਲਾਂ ਤਾਂ ਅਸੀਂ ਪੰਜਾਬ ਤੋਂ ਬਾਹਰ ਦੇ ਸਿੱਖਾਂ ਦੀ ਗੱਲ ਕਰਦੇ ਸੀ, ਹਾਲਾਂਕਿ ਉਹਨਾਂ ਦੀਆਂ ਸਿੱਖੀ ਕਕਾਰਾਂ ਰੂਪ 'ਚ ਜਾਂ ਸਿੱਖੀ ਸਰੂਪ ਰੂਪ 'ਚ ਉਹ ਜ਼ਿਆਦਾ ਕਾਇਮ ਰਹੇ ਨੇ, ਪਰ ਹੁਣ ਤੁਸੀਂ ਗਣੇਸ਼ ਪੂਜਾ 'ਚ ਵੀ ਉਹਨਾਂ ਨੂੰ ਦੇਖਦੇ ਹੋ, ਉਹਨਾਂ ਨੂੰ ਦੇਵੀਆਂ ਦੇ ਵੀ ਦਦਾਰਾਂ ਨੂੰ ਦੇਖਦੇ ਹੋ। ਔਰ ਹੁਣ ਉਹ ਬਿਮਾਰੀ ਪੰਜਾਬ 'ਚ ਵੀ ਤੁਸੀਂ ਜਿਹੜੇ ਲੀਡਰ ਨੇ ਸਿੱਖਾਂ ਦੇ, ਭਾਵੇਂ ਉਹ ਅਕਾਲੀਆਂ ਦੇ, ਦੂਜੇ ਤੀਜੇ ਤੁਹਾਨੂੰ ਜਾਗਰਣ 'ਚ ਵੀ ਨਜ਼ਰ ਆ ਜਾਂਦੇ ਨੇ। ਹਰਸਿਮਰਤ ਕੌਰ ਬਾਦਲ ਵੱਡਾ ਸ਼ਿਵਲਿੰਗ ਦੀ ਪੂਜਾ ਕਰਦੀ ਵੀ ਨਜ਼ਰ ਆਉਂਦੀ ਹੈ, ਔਰ ਸੁਖਬੀਰ ਬਾਦਲ ਸਿਰ ਖੋਲ ਕੇ ਆਪਣੇ ਮੁੰਡੇ ਦੇ ਨਾਲ ਹੋਲੀ ਖੇਡਦਾ ਵੀ ਨਜ਼ਰ ਆਇਆ। ਉਹ ਸਾਰੇ ਪਾਰਟ ਤੁਹਾਨੂੰ ਇਹ ਹੈ ਕਿ ਅਲਟੀਮੇਟਲੀ, ਕਿਉਂਕਿ ਜੇ ਤੁਸੀਂ ਆਪਣੇ ਅਕੀਦੇ ਮੁਤਾਬਕ ਉਹ ਕਰਨ ਤੋਂ ਇਨਕਾਰੀ ਹੁੰਦੇ ਹੋ ਤੇ ਇਹੀ ਡਰ ਹੁੰਦਾ ਕਿ ਮੈਜੋਰਟੀ ਵਾਲੇ ਸਾਨੂੰ ਫਿਰਕੂ ਕਹਿਣਗੇ, ਸੋ ਤੁਸੀਂ ਇਹ ਛੱਡ ਕੇ, ਹਾਲਾਂਕਿ ਕਿਸੇ ਦੇ ਧਰਮ ਦਾ ਸਤਿਕਾਰ ਕਰਨਾ ਜਾਂ ਉਹਨਾਂ ਦਾ ਕੀ ਦਿਨ ਹੈ ਉਹਨਾਂ ਨੂੰ ਮਨਾਉਣ ਦੇਣਾ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਜੁਜ਼ ਹੈ ਜਿਹੜਾ ਹੋਣਾ ਚਾਹੀਦਾ। ਪਰ ਤੁਸੀਂ ਆਪਣੀਆਂ ਸੀਮਾਵਾਂ ਤੋੜ ਕੇ ਜਾ ਕੇ ਉਹਨਾਂ ਦੇ ਵਿੱਚ ਖਚਤ ਹੋਵੋ, ਇਹ ਤਾਂ ਗੁਲਾਮੀ ਹੈ, ਹੋਰ ਕੀ ਹੈ। ਹੁਣ ਜਦੋਂ ਅਸੀਂ ਇੱਕ ਪਾਸੇ ਇਹ ਘਿਓ ਦੇ ਦੀਵੇ ਬਾਲਣ ਵਾਲੇ ਨੇ, ਕਿਉਂ ਨਾ ਬਾਲਣ ਭਾਈ, 1000 ਸਾਲ ਜੁੱਤੀਆਂ ਖਾਂਦੇ ਰਹੇ, ਜਿਹੜਾ ਦਿੱਲੀ 'ਚ ਆਇਆ ਦਿਲੀਸ਼ਵਰੋ ਈਸ਼ਵਰੋ ਕਰਦੇ ਰਹੇ। ਅੱਜ ਇਹਨਾਂ ਦੇ ਹੱਥ 'ਚ ਜਿਵੇਂ ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਲੱਗ ਗਈਆਂ ਸੀ, ਇਹਨਾਂ ਦੇ ਹੱਥ ਰਾਜ ਸ਼ਕਤੀ ਲੱਗੀ ਹੋਈ ਹੈ। 75 ਸਾਲਾਂ ਤੋਂ ਇਹ ਚੰਮਦੀਆਂ ਚਲਾ ਰਹੇ ਨੇ, ਔਰ ਪਿਛਲੇ 2014 ਤੋਂ ਬਾਅਦ ਹਿੰਦੂ ਤਵੀਆਂ ਦੇ ਹੱਥ ਸਿੱਧੀ ਪਾਵਰ ਹੈ, ਉਹ ਜੀ ਸਦਕੇ ਕਰਨ। ਪਰ ਜੇ ਸਾਡਾ ਕੌਮ ਦਾ ਇੱਕ ਵੱਡਾ ਹਿੱਸਾ ਜਾਂ ਖਾਸ ਤੌਰ 'ਤੇ ਜਿਹੜੀ ਸੈਂਟਰਲ ਲੀਡਰਸ਼ਿਪ ਹੈ, ਉਹ ਭਾਵੇਂ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਹੋਏ ਜਾਂ ਕਲਰਜੀ ਜਿਹੜੀ ਕਿ ਇੱਥੇ ਸਾਰੇ, ਉਹ ਵੀ ਸਿੱਖਾਂ ਨੂੰ ਉਸ ਰਸਤੇ ਹੀ ਤੋਰ ਰਹੇ ਹੋਣ ਕਿ ਜੀ ਇਹ ਤਾਂ ਦੇਖੋ ਖੁਸ਼ੀਆਂ ਦਾ ਤਿਉਹਾਰ ਹੈ ਜੀ, ਸਭ ਖੁਸ਼ੀਆਂ ਇੱਧਰ ਵੀ ਦੇਖੋ ਜੀ। ਉਹ ਤਾਂ ਰਾਮਚੰਦਰ ਦੇ ਆਉਣ ਦੇ ਉੱਤੇ ਉਹ ਦੀਵੇ ਘਿਓ ਦੇ ਜਗਾ ਰਹੇ ਨੇ, ਜਾਂ ਕਿੰਨਾ ਉਹਨਾਂ ਨੇ, ਅੱਜ ਮੈਂ ਦੇਖ ਰਿਹਾ ਸੀ ਜੀ ਗਿਨੀ ਬੁੱਕ ਆਫ ਰੈਕਡ ਦੇ ਵਿੱਚ ਇਹ ਆ ਗਿਆ ਕਿ ਅਯੁੱਧਿਆ ਦੇ ਕੰਢੇ, ਅਯੁੱਧਿਆ ਜਿਸ ਨਦੀ ਦੇ ਕੰਢੇ ਹੈ, ਸਰੂ ਕਿ ਕੀ ਉਸ ਨਦੀ ਦਾ ਨਾਂ ਹੈ ਜੀ, ਉਹਦੇ ਕੰਢੇ 'ਤੇ ਇੰਨੇ ਲੱਖ ਦੀਵੇ ਬਾਲੇ ਗਏ, ਜਿਹੜਾ ਦੁਨੀਆ 'ਚ ਰਿਕਾਰਡ ਪੈਦਾ ਹੋਇਆ ਕਿ ਅੱਜ ਤੱਕ ਇੰਨੇ ਦੀਵੇ ਕਿਤੇ ਇੱਕ ਥਾਂ 'ਤੇ ਇਕੱਠੇ ਨਹੀਂ ਬਾਲੇ। ਉਹਨਾਂ ਦਾ ਰਾਜ ਹੈ ਉਹ ਸਰਾਯੂ ਦਰਿਆ ਦੇ ਕੰਢੇ ਬਾਲਣ ਕੇ, ਗੰਗਾ ਦੇ ਬਾਲਣ ਕੇ। ਜਿਹੜੇ 43 ਲੱਖ ਲੋਕ ਮਰ ਗਏ ਕੋਵਿਡ-19 ਦੇ, ਕੋਈ ਦੀਵਾ ਉਹਨਾਂ ਦੇ ਨਾਂ ਦਾ ਵੀ ਜਗਾ ਦਿਓ, ਉਹ ਤਾਂ ਭੁੱਲ ਭੱਲ ਗਏ। ਹਰ ਤੀਸਰਾ ਬੰਦਾ ਕੋਵਿਡ ਦੇ ਵਿੱਚ ਮਰਨ ਵਾਲਾ ਭਾਰਤੀ ਸੀ, ਕਿਸੇ ਨੇ ਉਹਦੀ ਅਕਾਊਂਟੇਬਿਲਟੀ ਨਹੀਂ ਕੀਤੀ। ਪਰ ਉਹਨਾਂ ਦਾ ਰਾਜ ਹੈ, ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ, ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਹੈ। ਹੁਣ ਦੂਸਰੇ ਪਾਸੇ ਜਿਹੜੀ ਕੌਮ ਜਿਸ ਨੇ ਪਿਛਲੇ 38 ਸਾਲਾਂ 'ਚ 1.5 ਲੱਖ ਤੋਂ ਜ਼ਿਆਦਾ ਆਪਣੇ ਨੌਜਵਾਨ ਘੱਲੂਘਾਰਿਆਂ ਦੀ ਭੇਟ ਕੀਤੇ ਹੋਣ, ਕਿਉਂਕਿ ਦੁਸ਼ਮਣ ਨੇ ਵਰਤਾਏ ਘੱਲੂਘਾਰੇ, ਜਿਨ੍ਹਾਂ ਦੇ ਜਦੋਂ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ, ਦਰਸ਼ਕ ਰਿਪੀਟਡਲੀ ਸਕਰੀਨ ਦੇ ਉੱਤੇ ਉਹਨਾਂ ਦੀਆਂ ਪਿਕਚਰਸ ਦੇਖ ਰਹੇ ਹੋਣਗੇ, ਜਿਹੜੇ ਚੜ੍ਹਦੀ ਜਵਾਨੀ ਵਾਲੇ ਅੱਜ ਬੁਢਾਪੇ ਦੇ ਵਿੱਚ ਬਿਮਾਰੀਆਂ ਨਾਲ ਗ੍ਰਸਤ 25-25 ਸਾਲ ਕੱਟਣ ਦੇ ਬਾਵਜੂਦ ਜੇਲ੍ਹਾਂ ਦੇ ਵਿੱਚ ਤਾੜੇ ਹੋਏ ਨੇ, ਉਹਨਾਂ ਦੇ ਲਈ ਕੋਈ ਰਸਤਾ ਬਾਕੀ ਨਹੀਂ ਬਚਿਆ। ਲਗਾਤਾਰਤਾ ਨਾਲ ਅੱਜ ਤੁਹਾਡੇ ਕਕਾਰ ਲੁਆਏ ਜਾ ਰਹੇ ਹੋਣ, ਤੁਹਾਡੇ ਤੇ ਥਾਂ ਥਾਈਂ ਜਿੱਥੇ ਮਰਜ਼ੀ, ਪੰਜਾਬ ਕਿਤੇ ਈਸਾਈਆਂ ਦੇ ਨਾਲ ਟਕਰਾ, ਉਸ ਤੋਂ ਪਹਿਲਾਂ ਮੁਸਲਮਾਨ ਗੁਜਰਾਂ ਦੇ ਨਾਲ, ਹੁਣ ਉਹ ਕ੍ਰਿਮੀਨਲ ਰੇਪਿਸਟ ਔਰ ਮਰਡਰਰ, ਉਹ ਕਹਿੰਦਾ ਜੀ ਮੈਂ ਉੱਥੇ ਸਮਾਣੇ ਵੀ ਆ ਕੇ ਜਿਹੜਾ ਉਹ ਡੇਰਾ ਸੁਨਾਮ 'ਚ ਵੀ ਇੱਕ ਡੇਰਾ ਖੋਲ੍ਹਣਾ। ਉਹ ਕਹਿ ਰਿਹਾ ਮੈਂ ਗੁਰੂ ਸੀ, ਮੈਂ ਗੁਰੂ ਹਾਂ, ਮੈਂ ਗੁਰੂ ਰਹਾਂਗਾ। ਉਹ ਜਿਹੜੀ ਬਦ ਚੱਲਣ ਜਿਹੀ ਔਰਤ ਨਾਲ ਹੈ, ਉਸ ਨੂੰ ਪਤਾ ਨਹੀਂ ਕੀ ਰੂਹਾਨੀ ਦੇਵੀ ਕਿ ਕੀ ਉਹਦਾ ਖਿਤਾਬ ਦੇ ਰਿਹਾ। ਸੋ ਮਤਲਬ ਇਹ ਹੈ ਵੀ ਉਹ ਤੁਹਾਨੂੰ ਪੋਰਕਿੰਗ ਇਨ ਦਾ ਆਈ, ਤੁਹਾਨੂੰ ਬੀਟਿੰਗ ਲੈਫਟ ਰਾਈਟ ਦੂਜੇ ਤੀਜੇ ਕਰ ਰਹੇ ਹੋਣ। ਤੁਹਾਡੇ ਵਿਦਨ ਪੰਜਾਬ ਤੁਹਾਡੇ ਰਾਈਟ ਜਿਹੜੇ ਨੇ, ਉਹ ਜਿਹੜੇ ਪ੍ਰਚਾਰਕ ਜੇ ਖੁੱਲ੍ਹ ਕੇ ਗੱਲ ਕਰਨ ਭਾਈ ਕਰਵਾ ਚੌਥ ਸਾਡਾ ਨਹੀਂ ਹੈ ਜਾਂ ਇਹ ਨਹੀਂ ਹੈ, ਉਹਨਾਂ ਦੇ ਖਿਲਾਫ ਜਜ਼ਬੇ ਭੜਕਾਉਣ ਦੇ ਕੇਸ ਦਰਜ ਹੋਣ, ਤੇ ਤੁਸੀਂ ਕਹੋ ਜੀ ਅਸੀਂ ਤਾਂ ਦੀਵਾਲੀ ਮਨਾ ਰਹੇ ਹਾਂ ਜੀ, ਅਸੀਂ ਤਾਂ ਦੇਖੋ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ 52 ਰਾਜਨ, ਤੁਹਾਡਾ ਕਿਹਾ ਜੀ ਅਸੀਂ ਦੀਵਾਲੀ ਨਹੀਂ, ਅਸੀਂ ਬੰਦੀ ਛੋੜ ਮਨਾ ਰਹੇ ਹਾਂ ਜੀ। ਅਸੀਂ ਜਿਹੜਾ ਉਹ ਹਾਲਾਂ ਉਸ ਦਾ ਵੀ ਜੇ ਇਤਿਹਾਸ ਦੇਖੀਏ ਤਾਂ ਆਲ ਟੂਗੈਦਰ ਡਿਫਰੈਂਟ ਹੈ। ਜਿਹੜੀਆਂ ਈਵਨ ਮੂਲ
ਨਾਨਕਸ਼ਾਹੀ ਕੈਲੰਡਰ ਮੁਤਾਬਕ ਬੰਦੀ ਛੋੜ ਉਹ ਤਾਂ ਮਹੀਨੇ ਹੀ ਹੋਰ ਨੇ। ਚਲੋ ਇਹ ਵੀ ਮੰਨ ਲਈਏ ਕਿ ਜਦੋਂ 6ਵੇਂ ਪਾਤਸ਼ਾਹ ਜਿਹੜੇ ਨੇ ਉਹ ਕੁਛ ਮਹੀਨਿਆਂ ਬਾਅਦ, ਕਿਉਂਕਿ ਗਵਾਲੀਅਰ ਤੋਂ ਜਦੋਂ ਤੱਕ ਉਹ ਆਉਂਦੇ ਨੇ ਉਹ ਆਗਰੇ ਆਏ ਨੇ, ਫਿਰ ਹੋਰ ਥਾਵਾਂ ਤੇ ਪੰਜਾਬ ਚੋਂ ਗੁਜ਼ਰ ਕੇ, ਚਲੋ ਮੰਨ ਵੀ ਲਓ ਦਿਵਾਲੀ ਦੇ ਮੌਕੇ ਹੀ ਆਏ ਹੋਣ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਨੇ ਔਰ ਸਿੱਖ ਸੰਗਤਾਂ ਨੇ ਖੁਸ਼ੀ ਮਨਾਈ, ਲੇਕਿਨ ਮੈਸੇਜ ਤਾਂ ਇਹ ਸੀ, ਖੁਸ਼ੀ ਤਾਂ ਉਦੋਂ ਹੀ ਮਨਾਈ ਨਾ, ਅਦਰਵਾਈਜ਼ ਤਾਂ ਜਾ ਕੇ ਗਵਾਲੀਅਰ ਤੱਕ ਪ੍ਰੋਟੈਸਟ ਕਰ ਰਹੇ ਸੀ, ਕਿਲੇ ਤੱਕ, ਜਦੋਂ ਉਹ ਆਪਣੇ ਉਹਨਾਂ ਦੀ ਰਿਹਾਈ ਹੁੰਦੀ ਹੈ ਔਰ ਬਾਕੀਆਂ ਨੂੰ ਵੀ ਉਹ ਛਡਾਉਂਦੇ ਨੇ। ਤੁਸੀਂ ਆਪਣੇ ਬੰਦੀ ਸਿੰਘ ਰਿਹਾ ਕਰਵਾ ਲਏ ਨੇ, ਤੁਸੀਂ ਗੁਲਾਮੀ ਦੇ ਸੰਗਲ ਕੱਟ ਰਹੇ ਨੇ। ਔਰ ਇਸੇ ਕੌਨਟੈਕਸਟ ਬੇਸ਼ੱਕ ਮੈਸੇਜ ਐਕਟਿੰਗ ਜਥੇਦਾਰ ਨੇ ਵੀ ਦਿੱਤਾ ਹੈ, ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨਾਂ ਦਾ ਵੀ ਮੈਸੇਜ ਪੰਥ ਦੇ ਨਾਂ ਆਇਆ, ਜਿਹਦੇ 'ਚ ਉਹਨਾਂ ਨੇ ਪੰਥ ਨੂੰ ਇਹ ਜਿਹੜਾ ਅਪੀਲ ਕੀਤੀ ਹੈ ਕਿ ਭਾਈ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਪੰਥਕ ਮਸਲਿਆਂ ਪ੍ਰਤੀ ਚੱਲ ਰਹੇ ਵੱਖੋ ਵੱਖਰੇ ਸੰਘਰਸ਼ ਬੰਦ ਕਰਕੇ ਇੱਕ ਪਲੇਟਫਾਰਮ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਇਕੱਤਰ ਹੋ ਕੇ ਧਰਮ ਯੁੱਧ ਮੋਰਚੇ ਦੀ ਤਰਜ਼ ਤੇ ਸੰਘਰਸ਼ ਵਿੱਢਣ ਦੀ ਅਪੀਲ ਕੀਤੀ ਜਾਂਦੀ ਹੈ। ਜਥੇਦਾਰ ਹਵਾਰਾ ਨੇ ਤਿਹਾੜ ਜੇਲ੍ਹ 'ਚੋਂ ਦਿੱਤਾ ਹੈ ਕਿ ਭਾਈ ਇਸ ਨਾਲ ਸਾਡੀ ਤਾਕਤ ਖਿੰਡਦੀ ਹੈ, ਪੰਥ ਦੋਖੀ ਤਾਕਤਾਂ ਜਿਹੜੀਆਂ ਨੇ ਸਾਡੀ ਫੁੱਟ ਦਾ ਨਜਾਇਜ਼ ਫਾਇਦਾ ਉਠਾ ਕੇ ਸਾਨੂੰ ਹਰ ਫਰੰਟ ਤੇ ਜ਼ਲੀਲ ਤੇ ਬੇਇੱਜ਼ਤ ਕਰ ਰਹੀਆਂ ਨੇ, ਔਰ ਇਹ ਅੱਜ ਅਸੀਂ ਨਾਜ਼ੁਕ ਦੌਰ 'ਚੋਂ ਗੁਜ਼ਰ ਰਹੇ ਹਾਂ। ਸਾਨੂੰ ਇਹ ਡੂੰਘੀ ਸਾਜ਼ਿਸ਼ਾਂ ਕੌਮ ਨੂੰ ਜਿਹੜੀਆਂ ਤਬਾਹੀ ਲਈ, ਨੌਜਵਾਨਾਂ ਨੂੰ ਨਸ਼ਿਆਂ 'ਚ ਸੁੱਟਣਾ, ਗੈਂਗਸਟਰ ਕਲਚਰ ਵੱਲ ਧੱਕਿਆ ਜਾ ਰਿਹਾ ਹੈ, ਇੱਥੋਂ ਤੱਕ ਕਿ ਸਿੱਖੀ ਦੇ ਘਰ ਪੰਜਾਬ ਵਿੱਚ ਹੀ ਸਿੱਖ ਕੌਮ ਬੜੀ ਤੇਜ਼ੀ ਨਾਲ ਮਾਈਨੋਰਟੀ ਬਣਨ ਵੱਲ ਵੱਧ ਰਹੀ ਹੈ। ਬੇਅਦਬੀਆਂ ਦਾ ਮਾਮਲਾ, ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ, ਪੰਜਾਬ ਦੇ ਪਾਣੀਆਂ ਦਾ ਮਸਲਾ, ਬਾਈਬਲ ਕਲਾਂ ਦੇ ਸ਼ਹੀਦਾਂ ਦਾ ਮਸਲਾ, ਪਾਵਨ ਸਰੂਪਾਂ ਦੇ ਗਾਇਬ ਕਰਨ ਦਾ ਮਸਲਾ, ਇਹ ਬੜੀ ਗੰਭੀਰਤਾ ਨਾਲ ਵਿਚਾਰਨ ਵਾਲੇ ਪ੍ਰਮੁੱਖ ਵਿਸ਼ੇ ਨੇ। ਔਰ ਅਸੀਂ ਜਿਹੜਾ ਇੱਕ ਝੰਡੇ ਦੇ ਥੱਲੇ ਆਈਏ, ਔਰ ਮੈਂ ਅਪੀਲ ਕਰਦਾ ਕਿ ਅਸੀਂ ਜੋ ਸਾਡੇ ਸਾਰੇ ਲੀਡਰ ਆਗੂ ਸਾਹਿਬਾਨ ਨੇ ਉਹਨਾਂ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਹੁਣ ਹੋਰ ਸੋਚਣ ਦਾ ਵੇੜਾ ਨਹੀਂ ਹੈ। ਆਓ ਆਪਾਂ ਸਾਰੇ ਤਿਆਗ ਭਾਵਨਾ ਨਾਲ ਇੱਕ ਮਤ, ਇੱਕ ਰਾਏ ਬਣਾ ਕੇ ਪੰਥਕ ਸੰਘਰਸ਼ ਲਈ ਸਰਬਸੰਮਤੀ ਬਣਾ ਕੇ ਸੰਘਰਸ਼ ਦਾ ਜਲਦੀ ਆਗਾਜ਼ ਕਰੀਏ। ਔਰ ਇਹ ਉਹਨਾਂ ਦਾ ਮੈਸੇਜ ਹੈ, ਬਿਲਕੁਲ ਠੀਕ। ਪਰ ਭਾਈ ਗਜਿੰਦਰ ਸਿੰਘ ਜਿਹੜੇ ਸਾਡੇ ਆਈਡੀਆਲੋਗ ਨੇ ਖਾਲਿਸਤਾਨੀ ਸੰਘਰਸ਼ ਦੇ, ਔਰ 20 ਸਤੰਬਰ 1982 ਨੂੰ ਜਦੋਂ ਕਿ 81 ਜਦੋਂ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਹੁੰਦੀ ਹੈ, ਉਸ ਤੋਂ ਠੀਕ 9 ਦਿਨ ਬਾਅਦ 29 ਸਤੰਬਰ ਨੂੰ ਉਹ ਹਵਾਈ ਜਹਾਜ਼ ਲਿਜਾ ਕੇ ਲਾਹੌਰ ਟਿਕਾ ਦਿੰਦੇ ਨੇ, ਸਟਰਗਲ ਨੂੰ ਇੰਟਰਨੈਸ਼ਨਲਾਈਜ਼ ਕਰਦੇ ਨੇ। ਔਰ ਇਹ ਸਾਰੇ ਵਰਿਆਂ 'ਚ ਉਹ 1981 ਤੋਂ ਲੈ ਕੇ ਹੁਣ ਤੱਕ ਇਹ ਉਹਨਾਂ ਦੇ ਜਲਾਵਤਨੀ ਦੇ ਵਰੇ ਨੇ। ਔਰ ਉਹਨਾਂ ਦੀ ਇੱਕ ਨਜ਼ਮ ਜਿਹੜੀ ਉਹਨਾਂ ਨੇ ਅੱਜ ਹੀ ਪੋਸਟ ਕੀਤੀ ਹੈ, ਮੈਨੂੰ ਲੱਗਾ ਕਿ ਭਾਈ ਅਸੀਂ ਜਦੋਂ ਕਹਿ ਰਹੇ ਹਾਂ ਵੀ ਇੱਕ ਪਾਸੇ ਮਿੱਟੀ ਦੇ ਦੀਵੇ ਜਗਾਉਣ ਵਾਲੇ ਨੇ, ਹਾਂਜੀ, ਨਾਲ ਨਾਲ ਰਾਗੀ ਸ਼ਬਦ ਪੜ੍ਹ ਰਹੇ ਨੇ, ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਪਰ ਦੂਸਰੇ ਪਾਸੇ ਜਿਨ੍ਹਾਂ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਲਹੂ ਦੇ ਦੀਵੇ ਬਾਲੇ ਆਪਣਾ ਰੱਤ ਚੁਆਈ ਹੈ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ, ਮਾਣ ਮਤਾ ਹੋਏ, ਗੁਲਾਮੀ ਦੇ ਸੰਗਲ ਕੱਟੇ ਜਾਣ। ਉਹਨਾਂ ਨੇ ਅੱਜ ਕੇ ਨਜ਼ਮ ਲਿਖੀ ਹੈ, ਦੀਵਾਲੀ ਮੈਂ ਕੀ ਮਨਾਵਾਂ, ਦੀਵਾਲੀ ਮੈਂ ਕੀ ਮਨਾਵਾਂ, ਦੀਵੇ ਮੈਂ ਕਿੱਥੇ ਬਾਲਾਂ, ਖੁਸ਼ੀਆਂ ਤੋਂ ਖਾਲੀ ਵਿਹੜੇ ਨੂੰ ਕਿਸ ਸ਼ੈ ਨਾਲ ਸਜਾਵਾਂ, ਦੀਵਾਲੀ ਮੈਂ ਕੀ ਮਨਾਵਾਂ। ਹਮ ਉਜੜੇ ਪੰਥ ਵਸੇ ਅਸਾਂ ਲਿਖਿਆ ਲਹੂ ਦੇ ਨਾਲ, ਡੁੱਲਿਆ ਨਹੀਂ ਹੈ ਹਮ ਉਜੜੇ ਪੰਥ ਵਸੇ ਅਸਾਂ ਲਿਖਿਆ ਲਹੂ ਦੇ ਨਾਲ, ਭੁੱਲਿਆ ਨਹੀਂ ਹੈ ਜਾਂਦਾ ਡੋਲਿਆ ਜੋ ਲਹੂ ਭਰਾਵਾਂ, ਦੀਵਾਲੀ ਮੈਂ ਕੀ ਮਨਾਵਾਂ। ਕਿ ਜਿਨ੍ਹਾਂ ਦਾ ਖੂਨ ਡੁੱਲਿਆ ਭਰਾਵਾਂ ਦਾ, ਪੁੱਤਾਂ ਦਾ ਰਾਹ ਤੱਕਦੀਆਂ ਬੂਹੇ 'ਚ ਖੜੀਆਂ ਥੱਕੀਆਂ, ਵਿਸਰਦੀਆਂ ਨਹੀਂ ਹਨ ਪੱਥਰ ਹੋਈਆਂ ਉਹ ਮਾਵਾਂ, ਦੀਵਾਲੀ ਮੈਂ ਕੀ ਮਨਾਵਾਂ। ਪੁੱਤਾਂ ਦਾ ਰਾਹ ਤੱਕਦੀਆਂ ਬੂਹੇ 'ਚ ਖੜੀਆਂ ਥੱਕੀਆਂ, ਵਿਸਰਦੀਆਂ ਨਹੀਂ ਹਨ ਪੱਥਰ ਹੋਈਆਂ ਉਹ ਮਾਵਾਂ, ਦੀਵਾਲੀ ਮੈਂ ਕੀ ਮਨਾਵਾਂ। ਉਜੜੇ ਹਾਂ ਮੁੜ ਮੁੜ ਯਾਰੋ ਪਰ ਘਰ ਵਸਾ ਸਕੇ ਨਾ, ਲਹੂ ਦੇ ਦੀਵੇ ਬਾਲੇ ਬਨੇਰਿਆਂ ਤੇ ਆਪਣੇ, ਫਿਰ ਵੀ ਹਨੇਰਾ ਛਾਇਆ ਸਾਡੇ ਘਰ ਵੱਲ ਜਾਂਦੇ ਰਾਹਾਂ, ਦੀਵਾਲੀ ਮੈਂ ਕੀ ਮਨਾਵਾਂ।
ਬਹੁਤ ਵਾਰੀ ਦੀਵਾ ਬਾਲ ਕੇ ਇਹੀ ਹੁੰਦਾ ਸੀ ਕਿ ਰਾਹ ਕੋਈ ਤੱਕ ਰਿਹਾ। ਪੰਜਾਬੀ ਦਾ ਇੱਕ ਗੀਤ ਜਿਹੜਾ ਕਿਸੇ ਜ਼ਮਾਨੇ 'ਚ ਬੜਾ ਪਪੂਲਰ ਸੀ ਕਿ ਜੀ ਦੀਵਾ ਬਾਲ ਕੇ ਬਨੇਰੇ ਉੱਤੇ ਰੱਖਦੀ ਹੈ ਨਾ, ਕਿਤੇ ਭੁੱਲ ਨਾ ਜਾਏ ਚੰਨ ਮੇ। ਹੁਣ ਜ਼ਾਹਰ ਹੈ ਜਦੋਂ ਭਾਈ ਗਜਿੰਦਰ ਸਿੰਘ ਕੌਮੀ ਰਾਹ ਦੀ ਗੱਲ ਕਰਦੇ ਨੇ ਵੀ ਕਿਵੇਂ ਕੌਮ ਦੇ ਯੋਧਿਆਂ ਨੇ ਆਪਣੀ ਰੱਤ ਬਾਲੀ ਹੈ, ਰੱਤ ਦੇ ਦੀਵੇ ਬਾਲੇ ਨੇ। ਉਜੜੇ ਹਾਂ ਮੁੜ ਮੁੜ ਯਾਰੋ ਪਰ ਘਰ ਵਸਾ ਸਕੇ ਨਾ, ਲਹੂ ਦੇ ਦੀਵੇ ਬਾਲੇ ਬਨੇਰਿਆਂ ਤੇ ਆਪਣੇ ਫਿਰ ਵੀ ਹਨੇਰਾ ਛਾਇਆ, ਸਾਡੇ ਘਰ ਵੱਲ ਜਾਂਦੇ ਰਾਹਾਂ ਦੀਵਾਲੀ ਮੈਂ ਕੀ ਮਨਾਵਾਂ। ਚਾਨਣ ਦੀ ਆਸ ਕਰਦੇ ਤੁਰੇ ਰਹੇ ਰੁਕੇ ਬਿਨ। ਹੋਪ ਹਨੇਰੇ 'ਚ ਵੀ ਹੁੰਦਾ ਹੈ ਕਿ ਅਲਟੀਮੇਟਲੀ ਜਿਵੇਂ ਕਹਿੰਦੇ ਨੇ ਕਿ ਭਾਈ ਲਾਈਟ ਇਨ ਦਾ ਐਂਡ ਆਫ ਦਾ ਟਨਲ, ਕਿ ਤੁਸੀਂ ਹਨੇਰੀ ਟਨਲ ਦੇ ਵਿੱਚੋਂ ਪਰ ਅਖੀਰ ਤੇ ਤੁਹਾਨੂੰ ਹੈ ਕਿ ਵੀ ਰੋਸ਼ਨੀ ਹੋਏਗੀ। ਜਾਂ ਅਸੀਂ ਕਹਿੰਦੇ ਹਾਂ ਕਿ ਹਰ ਕਾਲੀ ਬੋਲੀ ਹਨੇਰੀ ਰਾਤ ਦੀ ਵੀ ਸਵੇਰ ਹੁੰਦੀ, ਇਹੀ ਹੋਪ ਹੁੰਦੀ ਹੈ। ਚਾਨਣ ਦੀ ਆਸ ਕਰਦੇ ਤੁਰੇ ਰਹੇ ਰੁਕੇ ਬਿਨ, ਜੇਲਾਂ ਜੰਗਲਾਂ 'ਚ ਕੱਟੀਆਂ ਸਭ ਖੁਸ਼ੀਆਂ ਨਾਲ ਭਰਾਵਾਂ, ਦੀਵਾਲੀ ਮੈਂ ਕੀ ਮਨਾਵਾਂ। ਉਦਾਸ ਹਾਂ ਬੇਚੈਨ ਹਾਂ ਇੱਕ ਲਾਪੇ ਦੇ ਸੰਗ ਹਾਂ, ਖੁਸ਼ੀਆਂ ਦੇ ਗੀਤ ਕਿੱਥੋਂ ਯਾਰੋ ਮੈਂ ਲੱਭ ਲਿਆਵਾਂ, ਦੀਵਾਲੀ ਮੈਂ ਕੀ ਮਨਾਵਾਂ। ਹੁਣ ਆਰਟੀਫਿਸ਼ੀਅਲ ਖੁਸ਼ੀ ਤੁਸੀਂ ਚਾੜਨੀ ਹੈ ਆਪਣੇ ਤਾਂ ਚਾੜ ਲਓ, ਦੇਈ ਜਾਓ ਵਧਾਈਆਂ। ਭਰਿਆ ਸਵੇਰ ਦਾ ਵਟਸਐਪ ਵੀ ਭਰਿਆ, ਮੈਸੇਜ ਵੀ ਭਰੇ ਨੇ। ਮੈਂ ਕਿਹਾ ਵਾਹ ਵਾਹ ਖਾਲਸਾ ਪੰਥ, ਖੁਸ਼ੀਆਂ ਮਨਾਓ। ਚਾਨਣ ਦੀ ਆਸ ਕਰਦੇ ਤੁਰੇ ਰਹੇ ਰੁਕੇ ਬਿਨ, ਜੇਲਾਂ ਜੰਗਲਾਂ 'ਚ ਕੱਟੀਆਂ ਸਭ ਖੁਸ਼ੀਆਂ ਨਾਲ ਭਰਾਵਾਂ, ਦੀਵਾਲੀ ਮੈਂ ਕੀ ਮਨਾਵਾਂ। ਉਦਾਸ ਹਾਂ ਬੇਚੈਨ ਹਾਂ ਇੱਕ ਲਾਪੇ ਦੇ ਸੰਗ ਹਾਂ, ਖੁਸ਼ੀਆਂ ਦੇ ਗੀਤ ਕਿੱਥੋਂ ਯਾਰੋ ਮੈਂ ਲੱਭ ਲਿਆਵਾਂ, ਦੀਵਾਲੀ ਮੈਂ ਕੀ ਮਨਾਵਾਂ। ਦਰਦ ਦਰਦ ਚਾਰੇ ਪਾਸੇ ਗੱਲਾਂ 'ਚ ਬੋਲ ਫਸਦੇ, ਦਰਦ ਦਰਦ ਚਾਰੋਂ ਪਾਸੇ ਗਲਾਂ 'ਚ ਬੋਲ ਫਸਦੇ, ਖੁਸ਼ੀ ਦੇ ਗੀਤ ਮਿੱਤਰੋ ਕਿਸ ਕਲਮ ਨਾਲ ਲਿਖਾਂ, ਕਿਹੜੇ ਗਲੇ ਨਾਲ ਗਾਵਾਂ, ਦੀਵਾਲੀ ਮੈਂ ਕੀ ਮਨਾਵਾਂ। ਦਰਦ ਦਰਦ ਚਾਰੇ ਪਾਸੇ ਗਲਾਂ 'ਚ ਬੋਲ ਫਸਦੇ, ਕਿ ਗਲ ਦੇ ਵਿੱਚ ਫਸ ਜਾਂਦੀ ਹੈ, ਬੋਲ ਨਿਕਲਦਾ ਨਹੀਂ ਹੈ। ਦਰਦ ਦਰਦ ਚਾਰੇ ਪਾਸੇ ਗਲਾਂ 'ਚ ਬੋਲ ਫਸਦੇ, ਖੁਸ਼ੀ ਦੇ ਗੀਤ ਮਿੱਤਰੋ ਕਿਸ ਕਲਮ ਨਾਲ ਲਿਖਾਂ, ਕਿਹੜੇ ਗਲੇ ਨਾਲ ਗਾਵਾਂ, ਦੀਵਾਲੀ ਮੈਂ ਕੀ ਮਨਾਵਾਂ। ਅੱਜ ਪਰਾਏ ਬਾਰ ਕਿੰਜ ਦੀਵੇ ਮੈਂ ਜਗਾਵਾਂ। ਆਪਣਾ ਤਾਂ ਘਰ ਹੈ ਨਹੀਂ, ਦੂਸਰੇ ਦੇ ਘਰ ਤਾਂ ਕੋਈ ਜਾ ਕੇ ਨਹੀਂ ਦੀਵੇ ਜਗਾਉਂਦਾ, ਬਿਲਕੁਲ ਆਪਣੇ ਘਰ ਨੂੰ ਦੇ ਉੱਤੇ ਹੀ ਜਗਾਉਂਦੇ ਨੇ ਬਨੇਰਿਆਂ ਤੇ। ਅੱਜ ਪਰਾਏ ਬਾਰ ਕਿੰਜ ਦੀਵੇ ਮੈਂ ਜਗਾਵਾਂ, ਆਪਣੇ ਘਰ ਜਗਾਵਾਂਗੇ ਜਦ ਮੁੜ ਕੇ ਆਵਾਂਗੇ, ਇਸ ਵਾਰ ਤਾਂ ਕੱਟ ਚੱਲੇ ਹਾਂ ਜੇਲਾਂ ਜੰਗਲਾਂ ਗੁਫਾਵਾਂ, ਦੀਵਾਲੀ ਮੈਂ ਕੀ ਮਨਾਵਾਂ। ਅੱਜ ਪਰਾਏ ਬਾਰ ਕਿੰਜ ਦੀਵੇ ਮੈਂ ਜਗਾਵਾਂ। ਹੁਣ ਇਹ ਵੀ ਜਿਹੜੀ ਲਾਈਟ ਹੈ ਐਟ ਦਾ ਐਂਡ ਆਫ ਦਾ ਟਨਲ, ਆਪਣੇ ਘਰ ਜਗਾਵਾਂਗੇ ਜਦੋਂ ਮੁੜ ਕੇ ਆਵਾਂਗੇ, ਕਿਉਂਕਿ ਐਗਜ਼ਾਈਲ 'ਚ ਜਲਾ ਵਤਨੀ 'ਚ। ਹਾਂ ਆਪਣੇ ਘਰ ਜਗਾਵਾਂਗੇ ਜਦ ਮੁੜ ਕੇ ਆਵਾਂਗੇ, ਇਸ ਵਾਰ ਤਾਂ ਕੱਟ ਚੱਲੇ ਹਾਂ ਜੇਲਾਂ ਜੰਗਲਾਂ ਗੁਫਾਵਾਂ, ਦੀਵਾਲੀ ਮੈਂ ਕੀ ਮਨਾਵਾਂ। ਅਖੀਰਲਾ ਉਹਨਾਂ ਦਾ ਕਪਲੇਟ ਹੈ, ਕੱਟੇ ਪਰਾਂ ਦੇ ਨਾਲ ਕਿੰਜ ਉੱਡਾਂ ਮੈਂ ਵਿੱਚ ਹਵਾਵਾਂ, ਕਿ ਖੰਭ ਤੁਹਾਡੇ ਕੱਟ ਦਿੱਤੇ ਕਲਿੱਪ ਕੀਤੇ ਹੋਏ ਨੇ, ਕਲਿੱਪ ਦਾ ਵਿੰਗਸ। ਕੱਟੇ ਪਰਾਂ ਦੇ ਨਾਲ ਕਿੰਜ ਉੱਡਾਂ ਮੈਂ ਵਿੱਚ ਹਵਾਵਾਂ, ਪਰਾਂ 'ਚ ਤਾਣ ਆਣ ਦੇ ਸਮਾਂ ਚੰਦਰਾ ਬੀਤ ਜਾਣ ਦੇ, ਇੱਕ ਦਿਨ ਤੋੜ ਕੇ ਪਿੰਜਰਾ ਉੱਡਾਂਗੇ ਵਿੱਚ ਫਜ਼ਾਵਾਂ, ਦੀਵਾਲੀ ਮੈਂ ਕੀ ਮਨਾਵਾਂ। ਕੱਟੇ ਪਰਾਂ ਦੇ ਨਾਲ ਕਿੰਜ ਉੱਡਾਂ ਮੈਂ ਵਿੱਚ ਹਵਾਵਾਂ, ਕਿ ਮੈਨੂੰ ਪਿੰਜਰੇ 'ਚ ਵੀ ਹੈ ਤੇ ਖੰਭ ਵੀ ਸਾਡੇ ਕੱਟੇ ਹੋਏ ਨੇ ਪਰ ਵੀ। ਪਰਾਂ 'ਚ ਤਾਣ ਆਣ ਦੇ, ਕਿ ਆਣ ਦੇ ਜ਼ਰਾ ਤਾਕਤ ਸਾਡੇ ਖੰਭਾਂ 'ਚ, ਪਰਾਂ 'ਚ ਤਾਣ ਆਣ ਦੇ ਸਮਾਂ ਚੰਦਰਾ ਬੀਤ ਜਾਣ ਦੇ। ਇਹ ਟੈਰੀਬਲ ਟਾਈਮ ਜਿਹੜਾ ਹੈ ਜਦੋਂ ਬੀਤ ਗਿਆ, ਇੱਕ ਦਿਨ ਤੋੜ ਕੇ ਪਿੰਜਰਾ ਉੱਡਾਂਗੇ ਵਿੱਚ ਫਜ਼ਾਵਾਂ, ਕਿ ਅਸਮਾਨਾਂ ਦੇ ਵਿੱਚ ਇੱਕ ਵਾਰ ਤਾਰੀਆਂ ਲਾਵਾਂਗੇ, ਦੀਵਾਲੀ ਮੈਂ ਕੀ ਮਨਾਵਾਂ। ਸੋ ਉਹਨਾਂ ਦਾ ਮੈਸੇਜ ਹੀ ਮੈਂ ਕਨਵੇ ਕੀਤਾ ਕਿ ਭਾਈ ਉਹ ਜਿਹਨੂੰ ਕਦੇ ਪ੍ਰੋਫੈਸਰ ਮੋਹਨ ਸਿੰਘ ਨੇ ਉਹਨੇ ਤਾਂ ਵੱਖਰੇ ਅੰਦਾਜ਼ ਕਿਹਾ ਸੀ
ਕਿ ਭਾਈ ਵਿੱਚ ਰੰਗ ਦੇ ਦੇਵੀ ਹੈ ਨਾਰ ਸਾਡੀ, ਵਿੱਚ ਜੰਗ ਦੇ ਦੇਵੀ ਕਟਾਰ ਸਾਡੀ। ਕਿ ਠੀਕ ਹੈ, ਜਦੋਂ ਅਸੀਂ ਰੰਗ 'ਚ ਦੀ ਦੁਨੀਆ 'ਚ ਹੋਈਏ ਫਿਰ ਤਾਂ ਤੁਹਾਡੀ ਸੈਲੀਬ੍ਰੇਸ਼ਨ ਹੋਰ ਹੈ, ਪਰ ਵਿੱਚ ਜੰਗ ਦੇ ਦੇਵੀ ਕਟਾਰ ਸਾਡੀ। ਜਦੋਂ ਅਸੀਂ ਜੰਗ ਦੇ ਮੈਦਾਨ 'ਚ, ਸੋ ਅਸੀਂ ਜੰਗ ਜਾਰੀ ਹੈ, ਪਰ ਅਸੀਂ ਆਪਣੀ ਆਜ਼ਾਦੀ ਦੇ ਲਈ ਜੂਝ ਰਹੇ ਹਾਂ, ਉਹਦੇ ਲਈ ਕੁਰਬਾਨੀਆਂ ਹੋਈਆਂ ਨੇ, ਉਹਦੇ ਲਈ ਸਾਡੇ ਬਹਾਦਰ ਸੂਰਮੇ ਜੇਲ੍ਹਾਂ 'ਚ ਬੰਦ ਨੇ। ਬਿਲਕੁਲ ਦੁਨੀਆ ਭਰ ਦੇ ਵਿੱਚੋਂ ਤੜਫ ਵੀ ਹੈ ਆਜ਼ਾਦੀ ਆਜ਼ਾਦੀ ਆਜ਼ਾਦੀ, ਔਰ ਉਹ ਵਕਤ ਬਹੁਤਾ ਦੂਰ ਨਹੀਂ ਹੈ। ਜਿਵੇਂ ਭਾਈ ਗਜਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਆ ਲੈਣ ਦਿਓ ਤਾਣ ਸਾਡੇ ਪਰਾਂ 'ਚ, ਅਸੀਂ ਤਾਂ ਸਣੇ ਪਿੰਜਰੇ ਹੀ ਉੱਡ ਜਾਣਾ। ਬਿਲਕੁਲ, ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।